ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬੜੀ ਜ਼ਰੂਰੀ ਬੇਨਤੀ ਹੈ, ਇਹਨੂੰ ਸੁਣਿਓ ਵੀ ਔਰ ਸੁਣਨ ਤੋਂ ਬਾਅਦ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਮਾਗਮ ਦੇ ਲਈ ਇਕੱਤਰਿਤ ਹੁੰਦੇ ਹਾਂ। ਪਰ ਇਸ ਵਾਰੀ ਇਹ 20 ਤਰੀਕ ਦਾ ਜਿਹੜਾ ਸਮਾਗਮ ਹੈ ਉਹ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਨਹੀਂ ਹੋਏਗਾ। ਪਿਆਰਿਓ, ਬਹੁਤ ਸਾਰੀਆਂ ਸੰਗਤਾਂ ਦੇ ਸਾਨੂੰ ਸੁਨੇਹੇ ਆ ਰਹੇ ਸੀ, ਕਿਉਂਕਿ ਜਿਵੇਂ ਸਾਰਿਆਂ ਨੂੰ ਪਤਾ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ 40 ਦਿਨ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਰਾਮ ਤੀਰਥ ਰੋਡ ਵਿਖੇ। ਇਸ ਕਰਕੇ ਫਿਰ ਜਿਹੜੀ ਰਹਿਣ ਸਬਾਈ ਅਸੀਂ ਜੂਨ ਦੇ ਮਹੀਨੇ ਕਰਨੀ ਸੀ ਉਹ ਮਿਸ ਕਰ ਰਹੇ ਸਾਂ। ਪਰ ਸੰਗਤ ਦੇ ਉਸ ਤੋਂ ਬਾਅਦ ਇੰਨੇ ਜ਼ਿਆਦਾ ਮੈਸੇਜ ਆਉਣੇ ਸ਼ੁਰੂ ਹੋਏ ਕਿ ਰਹਿਣ ਸਬਾਈ ਮਿਸ ਨਾ ਕਰੋ, ਅਤੇ ਸੰਗਤ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਰਹਿਣ ਸਬਾਈ ਸਮਾਗਮ 20 ਮਈ ਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਜਨਮ ਅਸਥਾਨ ਪਹੁੰਡ ਸਾਹਿਬ ਵਿਖੇ ਇਹ ਰਹਿਣ ਸਬਾਈ ਸਮਾਗਮ ਹੋਣਗੇ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ। ਔਰ ਜਿਨ੍ਹਾਂ ਦਾ ਦਿੱਤਾ ਅਸੀਂ ਖਾਂਦੇ ਹਾਂ, ਜਿਨ੍ਹਾਂ ਦਾ ਦਿੱਤਾ ਪਹਿਨ ਰਹੇ ਹਾਂ, ਔਰ ਮੇਰੀ ਇਹ ਨਿੱਜੀ ਫੀਲਿੰਗ ਹੈ ਜਿਨ੍ਹਾਂ ਦੇ ਦਿੱਤੇ ਅਸੀਂ ਸਾਹ ਭੋਗ ਰਹੇ ਹਾਂ ਨਾ, ਸਾਹ ਲੈ ਰਹੇ ਹਾਂ, ਉਹਨਾਂ ਦੇ ਪਾਵਨ ਪਵਿੱਤਰ ਜਨਮ ਅਸਥਾਨ ਦੇ ਉੱਤੇ ਇਹ ਰਹਿਣ ਸਬਾਈ ਦਾ ਸਮਾਗਮ ਆ ਰਿਹਾ। ਮੇਰੀ ਬੇਨਤੀ, ਅੱਗੇ ਮੈਂ ਕਹਿੰਦਾ ਹੁੰਦਾ 5-5, 10-10 ਮੈਂਬਰਾਂ ਨੂੰ ਨਾਲ ਲੈ ਕੇ ਪਹੁੰਚਿਓ, ਪਰ ਹੁਣ ਇੱਦਾਂ ਨਹੀਂ। ਤੁਸੀਂ 100-100 ਮੈਂਬਰਾਂ ਨੂੰ ਬੱਸਾਂ ਕਰ ਲਓ, ਭਾਵੇਂ ਟਰੱਕ ਕਰ ਲਓ, ਗੱਡੀਆਂ ਦਾ ਪ੍ਰਬੰਧ ਕਰ ਲਓ। ਸਾਰੇ ਪਰਿਵਾਰਕ ਮੈਂਬਰਾਂ ਨੇ ਜੋ ਤੁਸੀਂ ਰੋਜ਼ਾਨਾ ਜੁੜਦੇ ਹੋ ਨਾ, ਤੁਹਾਡੇ ਚਰਨਾਂ 'ਚ ਮੇਰੀ ਬੇਨਤੀ 100-100, 200-200 ਮੈਂਬਰਾਂ ਨੂੰ ਨਾਲ ਲੈ ਕੇ, ਕਿਉਂਕਿ ਜਦੋਂ ਅਸੀਂ ਰਾਮ ਤੀਰਥ ਰੋਡ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਦੇ ਹਾਂ ਜਾਂ ਕੌਲਸਰ ਸਾਹਿਬ ਕਰਦੇ ਹਾਂ, ਤੁਹਾਨੂੰ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਜੀ ਪ੍ਰਤੱਖ ਬਹਿ ਕੇ ਸਾਰਿਆਂ ਦੇ ਮਾੜੇ ਕਰਮਾਂ ਦੇ ਬੰਧਨ ਕੱਟਦੇ ਨੇ। ਅਤੇ ਇਹ ਰਹਿਣ ਸਬਾਈ ਸਮਾਗਮ ਤੇ ਹੋ ਹੀ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਰਹੀ ਹੈ। ਉਹ ਜਨਮ ਅਸਥਾਨ ਜਿੱਥੇ ਬਾਬਾ ਦੀਪ ਸਿੰਘ ਜੀ ਬਚਪਨ ਦੇ ਵਿੱਚ ਖੇਡੇ ਨੇ, ਜਿੱਥੇ ਬਾਬਾ ਦੀਪ ਸਿੰਘ ਜੀ ਨੇ ਬਚਪਨ ਦੇ ਵਿੱਚ ਘਾਲਣਾ ਘਾਲੀਆਂ ਨੇ, ਇਹ ਉਹੋ ਹੀ ਅਸਥਾਨ ਹੈ ਜਿਸ ਅਸਥਾਨ ਤੋਂ ਬਾਬਾ ਦੀਪ ਸਿੰਘ ਜੀ ਫਿਰ ਅਨੰਦਪੁਰ ਸਾਹਿਬ ਗਏ ਬਾਜਾਂ ਵਾਲੇ ਮਾਈ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਵਾਸਤੇ। ਕਣ ਕਣ ਉੱਥੋਂ ਦਾ ਪਵਿੱਤਰ ਹੈ। ਆਓ ਸਾਰੇ ਰਲ ਮਿਲ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਮਾਈ ਨੂੰ ਨਮਸਕਾਰ ਕਰਨ ਦੇ ਲਈ 20 ਮਈ ਨੂੰ ਰਾਤ ਨੂੰ 9 ਵਜੇ ਇਹ ਰਹਿਣ ਸਬਾਈ ਸ਼ੁਰੂ ਹੋਣੀ ਹੈ। ਸਾਰੇ ਪਰਿਵਾਰਕ ਮੈਂਬਰਾਂ ਨੇ 7 ਵਜੇ ਤੱਕ ਪਹੁੰਚ ਜਾਣਾ, ਸਾਰੀਆਂ ਸੰਗਤਾਂ ਨੇ। ਔਰ ਫਿਰ ਚੌਂਕੜੇ ਮਾਰ ਕੇ ਤੁਸੀਂ ਜੋ ਰਹਿਣ ਸਬਾਈ ਸਮਾਗਮ ਨੂੰ ਅਟੈਂਡ ਕਰਨਾ ਹੈ, ਲੰਗਰ ਪ੍ਰਸ਼ਾਦ ਪਹਿਲੇ ਹੀ ਛਕ ਲਿਓ। ਫਿਰ ਤਕਰੀਬਨ 8-8:15 ਵਜੇ ਸਭ ਨੇ ਚੌਂਕੜੇ ਮਾਰ ਕੇ ਬਹਿ ਜਾਣਾ। 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਇਹ ਸਾਰਾ ਰਹਿਣ ਸਬਾਈ ਸਮਾਗਮ ਦਾ ਆਨੰਦ ਮਾਣਨਾ। ਔਰ ਮੇਰਾ ਇਹ ਨਿੱਜੀ ਵਿਸ਼ਵਾਸ ਹੈ, ਇਹ ਬਾਬਾ ਆਨੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਇੱਕ ਰਾਤ ਤੋਂ ਪਿਆਰ ਦੇ ਵਿੱਚ ਗੁਰੂ ਦੇ ਲੇਖੇ ਲਾ ਦੇ, ਪਤਾ ਨਹੀਂ ਗੁਰੂ ਸਾਹਿਬ ਨੇ ਤੇਰੀਆਂ ਕਿੰਨੀਆਂ ਕੁ ਮਾੜੀਆਂ ਦੁੱਖਾਂ ਦੀਆਂ ਰਾਤਾਂ ਕੱਟ ਦੇਣੀਆਂ ਨੇ। ਪਿਆਰਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ ਆ ਗਿਆ ਜੇ, ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਵਾਉਣ ਦਾ ਵੇਲਾ ਆ ਗਿਆ ਜੇ। ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ 'ਤੇ ਹਾਜ਼ਰੀ ਭਰ ਕੇ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲੁੱਟਣ ਦਾ ਵੇਲਾ ਆ ਗਿਆ। ਇੱਕ ਇੱਕ ਦੀ ਝੋਲੀ ਬਾਬਾ ਦੀਪ ਸਿੰਘ ਜੀ ਨੇ ਭਰਨੀ ਨਹੀਂ ਉਸ ਦਿਨ, ਇਹ ਮੇਰਾ ਵਿਸ਼ਵਾਸ ਹੈ। ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਕੇ ਭੇਜਣਾ। ਆਓ ਸਾਰੇ ਵਹੀਰਾਂ ਕੱਤ ਕੇ 20 ਮਈ ਨੂੰ ਰਾਤ ਨੂੰ 9 ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋਏਗਾ। ਔਰ ਵਿਸ਼ੇਸ਼ ਬੇਨਤੀ, ਜਿਹੜੀਆਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਸੰਗਤਾਂ ਨੇ ਜਾਂ ਦੂਰ ਦੁਰੇਡੇ ਤੋਂ ਬਾਹਰੋਂ ਆਉਣ ਵਾਲੀਆਂ ਸੰਗਤਾਂ ਨੇ, ਜਿਨ੍ਹਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਇਹ ਭਿੱਖੀਵਿੰਡ ਦੇ ਕੋਲ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ। ਜੇ ਕੋਈ ਕਨਫਿਊਜ਼ਨ ਹੋਵੇ, ਆਪ ਜੀ ਸ਼ਾਮ ਨੂੰ 6 ਵਜੇ 20 ਤਰੀਕ ਸ਼ਾਮ ਨੂੰ 6 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਪਹੁੰਚ ਜਿਓ। ਉਸ ਜਗ੍ਹਾ ਤੋਂ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਹੋਏਗਾ ਤੁਹਾਨੂੰ ਪਹੁੰਡ ਸਾਹਿਬ ਲਿਜਾਣ ਦਾ ਵੀ ਅਤੇ ਵਾਪਸੀ ਬੀਬੀ ਕੌਲਾਂ ਜੀ ਭਲਾਈ ਕੇਂਦਰ ਛੱਡਣ ਦਾ ਵੀ। ਇਹ ਮੇਰੀ ਬੇਨਤੀ ਹੈ ਪਿਆਰਿਓ। ਇਹ ਸਾਰਾ ਸਮਾਗਮ PTC ਸਿਮਰਨ ਦੇ ਉੱਤੇ ਲਾਈਵ ਵੀ ਆਏਗਾ। ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਜਿਹੜੇ ਬਾਹਰ ਰਹਿਣ ਵਾਲੇ ਉਹਨਾਂ ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਬੱਚਿਆਂ ਦੀ ਨਹੀਂ ਛੁੱਟੀ ਕਰਵਾ ਲਓ, ਕੋਈ ਫਰਕ ਨਹੀਂ ਪੈਣਾ। ਇੱਕ ਦਿਨ ਆਓ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਲਈਏ। ਇੱਕ ਰਾਤ ਬਾਬਾ ਦੀਪ ਸਿੰਘ ਜੀ ਦੇ ਲੇਖੇ ਲਾ ਕੇ ਸ਼ਹੀਦ ਸਿੰਘਾਂ ਦੀ ਗੋਦ ਦੇ ਵਿੱਚ ਆਪਣੀ ਇਹ ਰਾਤ ਬਿਤਾਈਏ। ਬਾਹਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨਾਂ 'ਚ ਫਿਰ ਮੇਰੀ ਬੇਨਤੀ ਹੈ, ਜਿੱਥੋਂ ਵੀ ਤੁਸੀਂ ਪਿਆਰ ਦੇ ਵਿੱਚ ਆ ਸਕਦੇ ਹੋ ਨਾ ਆ ਜਾਓ। ਜਹਾਜ਼ ਦੀਆਂ ਟਿਕਟਾਂ ਕਰਾਉਣੀਆਂ ਜਹਾਜ਼ ਦੀਆਂ ਕਰਾ ਲਓ, ਗੱਡੀ ਦੀਆਂ ਕਰਾਉਣੀਆਂ ਗੱਡੀ ਦੀਆਂ ਕਰਾ ਲਓ।
ਪਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ, ਹੁਮ ਕੇ ਸਭ ਨੇ 20 ਤਰੀਕ ਨੂੰ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਪੌਵਿੰਡ ਸਾਹਿਬ, ਉਸ ਜਗ੍ਹਾ 'ਤੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਇਹ ਸਾਰੇ ਸਮਾਗਮ ਮੇਰੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਜੀ, ਭਾਈ ਗੁਰ ਇਕਬਾਲ ਸਿੰਘ ਜੀ, ਉਹਨਾਂ ਦੀਆਂ ਸੀਸਾਂ ਔਰ ਪ੍ਰੇਰਨਾ ਸਦਕਾ ਹੋ ਰਹੇ ਨੇ। ਇਸ ਸਮਾਗਮ ਦਾ ਜਿਹੜਾ ਸੁਣਿਆ ਵੱਧ ਤੋਂ ਵੱਧ ਹਰ ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਇੱਕ ਨੌਜਵਾਨ ਨੇ ਨਾ ਭਿਕਸ਼ੂ ਬਣਨ ਦਾ ਫੈਸਲਾ ਕੀਤਾ ਤੇ ਉਹ ਅਧਿਆਤਮਕ ਜੀਵਨ ਦੀ ਸ਼ੁਰੂਆਤ ਕਰਨ ਵਾਸਤੇ ਇੱਕ ਸਥਾਨਕ ਮੱਠ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਿਆ ਤੇ ਉਹਦੀ ਸਿਖਲਾਈ ਜਿਸ ਉਸ ਮੱਠ ਦੇ ਹੈੱਡ ਨੇ ਕਰਨੀ ਸੀ ਨਾ, ਤੇ ਉਹਦੀ ਸਿਖਲਾਈ ਦੇ ਹਿੱਸੇ ਵਜੋਂ ਉਹਨੂੰ ਇਹ ਦੱਸਿਆ ਗਿਆ ਕਿ ਉਹਨੂੰ ਇੱਕ ਕਮਰੇ ਦੇ ਵਿੱਚ 6 ਮਹੀਨੇ ਦੇ ਲਈ ਬੰਦ ਰਹਿਣਾ ਪੈਣਾ। ਇੱਕ ਵਾਰੀ ਬੋਲੋ ਵਾਹਿਗੁਰੂ ਵਾਹਿਗੁਰੂ। ਦਿਨ ਦੇ ਵਿੱਚ ਇੱਕੋ ਵਾਰ ਹੀ ਉਹਨੂੰ ਭੋਜਨ ਮਿਲਣਾ ਤੇ ਪੂਰੀ ਤਰ੍ਹਾਂ ਉਹਨੂੰ ਚੁੱਪ ਧਾਰਨ ਕਰਕੇ ਉਸ ਕਮਰੇ ਦੇ ਵਿੱਚ ਰਹਿਣਾ ਪਏਗਾ। ਇਹ ਭਿਕਸ਼ੂ ਬਣਨ ਦੀ ਟ੍ਰੇਨਿੰਗ ਦੇ ਵਿੱਚ ਆਹ ਚੀਜ਼ ਸ਼ਾਮਲ ਸੀ। ਹੁਣ ਪਿਆਰਿਓ, ਜਦੋਂ ਉਹ ਕਮਰੇ ਦੇ ਵਿੱਚ ਜਾਣ ਲੱਗਾ, ਸਾਰੀਆਂ ਸ਼ਰਤਾਂ ਉਹਨੂੰ ਮਨਜ਼ੂਰ ਹੋਈਆਂ ਤੇ ਉਸ ਸਮੇਂ ਜਿਹੜਾ ਹੈੱਡ ਸੀ ਉਹਨੇ ਇੱਕ ਗੱਲ ਨਾਲ ਕਹੀ ਕਿ ਜਦੋਂ ਤੂੰ 6 ਮਹੀਨੇ ਦੇ ਬਾਅਦ ਬਾਹਰ ਨਿਕਲੇਂਗਾ ਨਾ, ਤੇ ਉਸ ਵੇਲੇ ਤੂੰ ਇੱਕੋ ਹੀ ਲਾਈਨ ਦੇ ਵਿੱਚ ਜਿਹੜੀ ਗੱਲ ਕਰ ਸਕਦਾ ਉਹ ਕਰੇਂਗਾ। ਉਸ ਤੋਂ ਬਾਅਦ ਫਿਰ 6 ਮਹੀਨੇ ਵਾਸਤੇ ਤੈਨੂੰ ਕਮਰੇ 'ਚ ਜਾਣਾ ਪੈਣਾ। ਉਹਨੇ ਕਿਹਾ ਮੈਂ ਅਧਿਆਤਮਿਕ ਜੀਵਨ ਦੀ ਸ਼ੁਰੂਆਤ ਕਰਨੀ ਹੈ। ਜੇ ਇਹ ਟ੍ਰੇਨਿੰਗ ਦਾ ਪਾਰਟ ਹੈ, ਅਧਿਆਤਮਿਕ ਜੀਵਨ ਦੇ ਸਫ਼ਰ ਦੀ ਟ੍ਰੇਨਿੰਗ ਦਾ ਇੱਕ ਇਹ ਜੇ ਪਾਰਟ ਹੈ, ਇਸ ਪਾਰਟ ਨੂੰ ਮੈਂ ਅਦਾ ਜ਼ਰੂਰ ਕਰਾਂਗਾ। ਉਹ 6 ਮਹੀਨਿਆਂ ਵਾਸਤੇ ਇੱਕ ਕਮਰੇ ਦੇ ਵਿੱਚ ਦਾਖਲ ਹੋ ਗਿਆ। ਇੱਕ ਟਾਈਮ ਪ੍ਰਸ਼ਾਦਾ ਉਹਨੂੰ ਮਿਲਦਾ ਹੈ, ਬੋਲਣ ਦੀ ਆਗਿਆ ਨਹੀਂ, ਕਮਰੇ ਦੇ ਵਿੱਚ ਕੋਈ ਹੋਰ ਹੈ ਨਹੀਂ ਜਿਹਦੇ ਨਾਲ ਗੱਲਬਾਤ ਕਰ ਸਕੇ, ਬਿਲਕੁਲ ਚੁੱਪ ਰਹਿਣਾ, ਬਸ ਇਕਾਗਰਤਾ ਆਪਣੀ ਬਣਾਉਣ ਦਾ ਯਤਨ ਕਰਨਾ। ਔਖੇ ਸੌਖੇ 6 ਮਹੀਨੇ ਦਾ ਸਮਾਂ ਬੀਤਿਆ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ 6 ਮਹੀਨੇ ਦਾ ਸਮਾਂ ਬੀਤਿਆ ਤੇ ਆਪਣੇ ਗੁਰੂ ਕੋਲ ਆਇਆ, ਜਿਹੜਾ ਮੱਠ ਦਾ ਹੈੱਡ ਏ, ਉਹਦੇ ਕੋਲ ਆਇਆ ਤੇ ਉਹ ਜਿਹੜਾ ਹੈੱਡ ਉਹ ਪੁੱਛਦਾ, ਕਹਿਣ ਲੱਗਾ ਤੂੰ ਕੁਝ ਕਹਿਣਾ ਚਾਹੁੰਦਾ? ਤੇ ਉਹਨੇ ਜਵਾਬ ਦਿੱਤਾ, ਕਹਿੰਦਾ ਹਾਂ, ਕਮਰੇ ਦੇ ਵਿੱਚ ਨਾ ਬਿਸਤਰਾ ਬੜਾ ਹੀ ਸਖਤ ਸੀ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਉਹ ਕਹਿੰਦਾ ਕਮਰੇ ਦੇ ਵਿੱਚ ਨਾ ਬਿਸਤਰਾ ਬੜਾ ਹੀ ਸਖਤ ਸੀ। ਤੇ ਗੁਰੂ ਨੇ ਕਿਹਾ ਠੀਕ ਹੈ, ਅਸੀਂ ਇਹਦੇ ਬਾਰੇ ਵਿਚਾਰ ਕਰਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ। 6 ਮਹੀਨਿਆਂ ਦੇ ਲਈ ਫਿਰ ਉਹ ਬੰਦਾ ਕਮਰੇ ਦੇ ਵਿੱਚ ਗਿਆ। 6 ਮਹੀਨਿਆਂ ਦੇ ਬਾਅਦ ਫਿਰ ਜਦੋਂ ਵਾਪਸ ਆਇਆ ਨਾ, ਮੈਂ ਗੱਲ ਛੋਟੀ ਕਰਨੀ ਆ, ਤੇ ਗੁਰੂ ਨੇ ਪੁੱਛਿਆ ਬਈ ਦੱਸ ਕੁਝ ਕਹਿਣਾ ਚਾਹੁੰਦਾ ਹੈ? ਤੇ ਉਸ ਵੇਲੇ ਪਤਾ ਕੀ ਕਹਿੰਦਾ ਹੈ? ਕਹਿੰਦਾ ਕਮਰਾ ਨਾ ਬਹੁਤ ਠੰਡਾ ਸੀ। ਆਖੋ ਵਾਹਿਗੁਰੂ ਵਾਹਿਗੁਰੂ। ਜਿਹੜਾ ਮੱਠ ਦਾ ਹੈੱਡ ਏ, ਇਹਦਾ ਗੁਰੂ, ਉਹ ਕਹਿੰਦਾ ਹੈ ਇਹਦੇ ਬਾਰੇ ਵਿਚਾਰ ਕਰਾਂਗੇ, ਸੋਚਾਂਗੇ ਕਿ ਅਸੀਂ ਕੀ ਕਰ ਸਕਦੇ ਹਾਂ। 6 ਮਹੀਨਿਆਂ ਦੇ ਲਈ ਫਿਰ ਅੰਦਰ ਗਿਆ। ਤੀਸਰੀ ਵਾਰੀ ਜਦੋਂ 6 ਮਹੀਨਿਆਂ ਦੇ ਲਈ ਅੰਦਰ ਗਿਆ, 6 ਮਹੀਨਿਆਂ ਦੇ ਬਾਅਦ ਜਦੋਂ ਬਾਹਰ ਆਇਆ ਨਾ, ਮੇਰੇ ਲਈ 6 ਮਹੀਨੇ ਕਹਿਣੇ ਬੜੇ ਸੌਖੇ ਨੇ, ਤੁਹਾਡੇ ਲਈ ਸੁਣਨੇ ਬੜੇ ਸੌਖੇ ਨੇ। ਇੱਕ ਕਮਰੇ ਦੇ ਵਿੱਚ 6 ਮਹੀਨੇ ਬੰਦਾ ਬੰਦ ਰਵੇ, ਖਾਣ ਲਈ ਇੱਕੋ ਟਾਈਮ ਉਹਨੂੰ ਭੋਜਨ ਮਿਲਣਾ ਹੈ, ਗੱਲ ਕਰਨ ਵਾਸਤੇ ਉਹਦੇ ਨਾਲ ਕੋਈ ਹੋਵੇ ਨਾ, ਬਿਲਕੁਲ ਚੁੱਪ ਕਰਕੇ ਬਹਿਣਾ, ਇਹ ਕਰਨਾ ਬੜਾ ਹੀ ਕਠਿਨ ਹੁੰਦਾ ਹੈ। ਤੇ ਤੀਜੀ ਵਾਰੀ ਜਦੋਂ 6 ਮਹੀਨਿਆਂ ਲਈ ਅੰਦਰ ਗਿਆ ਨਾ, ਤੇ ਜਦੋਂ 6 ਮਹੀਨੇ ਦਾ ਸਮਾਂ ਕੱਟ ਕੇ ਆਇਆ ਵਾਪਸ, ਤੇ ਉਸ ਸਮੇਂ ਜਿਹੜਾ ਮੱਠ ਦਾ ਹੈੱਡ ਏ,
ਇਹਦਾ ਜਿਹੜਾ ਗੁਰੂ ਏ ਉਹ ਪੁੱਛਦਾ ਬਈ ਤੂੰ ਕੁਝ ਕਹਿਣਾ ਚਾਹੁੰਦਾ ਤੇ ਕਹਿੰਦਾ ਹਾਂ, ਲੋੜੀਂਦਾ ਭੋਜਨ ਮੈਨੂੰ ਖਾਣ ਲਈ ਨਹੀਂ ਮਿਲਿਆ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਤੇ ਗੁਰੂ ਜੀ ਨੇ ਪਤਾ ਕੀ ਕਿਹਾ? ਕਹਿੰਦੇ ਅਸੀਂ ਵੇਖਾਂਗੇ ਅਸੀਂ ਕੀ ਕਰ ਸਕਦੇ ਆ, ਪਰ ਇੱਕ ਚੀਜ਼ ਮੈਂ ਤੈਨੂੰ ਦੱਸਣਾ ਚਾਹੁੰਦਾ ਵਾਂ, ਤੂੰ ਮੈਨੂੰ ਮਾਫ ਕਰ ਦੇ, ਤੂੰ ਭਿਕਸ਼ੂ ਬਣਨ ਦੇ ਵਿੱਚ ਅਸਫਲ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਤੂੰ ਮੈਨੂੰ ਮਾਫ ਕਰ, ਤੂੰ ਭਿਕਸ਼ੂ ਬਣਨ ਦੇ ਵਿੱਚ ਅਸਫਲ ਰਿਹਾ। 6 ਮਹੀਨੇ ਪਹਿਲੇ ਇੱਕ ਕਮਰੇ ਦੇ ਵਿੱਚ ਰਿਹਾ ਬੰਦ, ਬਾਹਰ ਆ ਕੇ ਕਹਿੰਦਾ ਬਿਸਤਰਾ ਠੀਕ ਨਹੀਂ। 6 ਮਹੀਨਿਆਂ ਬਾਅਦ ਕਹਿੰਦਾ ਕਮਰਾ ਬੜਾ ਠੰਡਾ ਹੈ। ਫਿਰ 6 ਮਹੀਨਿਆਂ ਬਾਅਦ ਆਇਆ, ਕਹਿੰਦਾ ਜੋ ਲੋੜੀਂਦਾ ਭੋਜਨ ਮੈਨੂੰ ਮਿਲਿਆ ਨਹੀਂ। ਤੇ ਗੁਰੂ ਕਹਿੰਦਾ ਕਿ ਤੂੰ ਭਿਕਸ਼ੂ ਬਣਨ ਦੇ ਯੋਗ ਨਹੀਂ, ਭਿਕਸ਼ੂ ਬਣਨ ਦੇ ਵਿੱਚ ਤੂੰ ਅਸਫਲ ਹੈ। ਉਹ ਕਹਿੰਦਾ ਜੀ ਉਹ ਕਿਉਂ? ਕਹਿੰਦੇ ਭਿਕਸ਼ੂ ਉਹ ਹੁੰਦਾ ਹੀ ਨਹੀਂ ਜਿਹੜਾ 6 ਮਹੀਨੇ ਕਮਰੇ ਦੇ ਵਿੱਚ ਬੰਦ ਰਵੇ ਤੇ 6 ਮਹੀਨਿਆਂ ਬਾਅਦ ਆ ਕੇ ਸ਼ਿਕਾਇਤ ਕਰੇ। ਆਖੋ ਵਾਹਿਗੁਰੂ ਵਾਹਿਗੁਰੂ। ਤੇਰਾ ਤੇ ਅੰਦਰ ਜਾ ਕੇ ਸੁਭਾਅ ਬਦਲ ਜਾਣਾ ਚਾਹੀਦਾ ਸੀ। ਹਰ 6 ਮਹੀਨੇ ਬਾਅਦ ਤੈਨੂੰ ਬੋਲਣ ਦਾ ਮੌਕਾ ਮਿਲਿਆ ਇੱਕੋ ਗੱਲ, ਤੇ ਤੂੰ ਹਰ ਵਾਰੀ ਆ ਕੇ ਇੱਕ ਸ਼ਿਕਾਇਤ ਕੀਤੀ। ਤੂੰ ਭਿਕਸ਼ੂ ਬਣਨ ਦੇ ਕਾਬਿਲ ਨਹੀਂ। ਹੁਣ ਇਹ ਗੱਲ ਅਸੀਂ ਆਪਣੇ ਉੱਤੇ ਲਾਗੂ ਕਰੀਏ। ਉਹ ਭਿਕਸ਼ੂ 6 ਮਹੀਨਿਆਂ ਬਾਅਦ ਇੱਕ ਸ਼ਿਕਾਇਤ ਕਰ ਰਿਹਾ ਹੈ, ਪਰ ਮਾਫੀ ਦੇਣਾ ਸਾਡਾ ਤੇ ਕਈਆਂ ਦਾ ਜੀਵਨ ਹਰ ਵੇਲੇ ਹੀ ਸ਼ਿਕਾਇਤਾਂ ਦੇ ਨਾਲ ਭਰਿਆ ਪਿਆ। ਆਖੋ ਵਾਹਿਗੁਰੂ ਵਾਹਿਗੁਰੂ। ਸਾਡੀ ਸ਼ਿਕਾਇਤ ਕਰਨ ਦੀ ਆਦਤ ਏ। ਜਿਹੜੀਆਂ ਸਾਡੀ ਲਾਈਫ ਦੇ ਵਿੱਚ ਚੰਗੀਆਂ ਚੀਜ਼ਾਂ ਨੇ, ਜਿਹੜੀਆਂ ਸਾਡੀ ਜ਼ਿੰਦਗੀ ਵਿੱਚ ਚੰਗੀਆਂ ਚੀਜ਼ਾਂ ਨੇ, ਉਹ ਚੀਜ਼ਾਂ ਨੂੰ ਅਸੀਂ ਵੇਖ ਨਹੀਂ ਪਾ ਰਹੇ। ਤੇ ਪਿਆਰਿਓ, ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਨੇ, ਸਾਡਾ ਧਿਆਨ ਵਾਰ-ਵਾਰ ਉਹਨਾਂ ਚੀਜ਼ਾਂ ਵੱਲ ਜਾਂਦਾ ਤੇ ਅਸੀਂ ਸ਼ਿਕਾਇਤ ਕਰਦੇ ਹਾਂ। ਜੇ ਅਸੀਂ ਸਹੀ ਢੰਗ ਨਾਲ ਵੇਖੀਏ ਤੇ ਪਿਆਰਿਓ, ਜਿੰਨੀਆਂ ਚੀਜ਼ਾਂ ਪਰਮੇਸ਼ਰ ਨੇ ਸਾਨੂੰ ਦਿੱਤੀਆਂ ਨੇ ਨਾ, ਉਹ ਚੀਜ਼ਾਂ ਵੱਲ ਵੇਖ ਕੇ ਅਸਲੀਅਤ ਦੇ ਵਿੱਚ ਸਾਨੂੰ ਗੁਰ ਪਰਮੇਸ਼ਰ ਸਾਈਂ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਸਾਡਾ ਫਰਜ਼ ਤੇ ਆ ਚਾਹੀਦਾ ਸ਼ਿਕਾਇਤਾਂ ਕਰਨ ਦੀ ਬਜਾਏ ਜਿਹੜੀਆਂ ਚੀਜ਼ਾਂ ਸਾਡੇ ਕੋਲ ਮੌਜੂਦ ਨੇ ਉਹਨਾਂ ਦਾ ਸ਼ੁਕਰਾਨਾ ਕਰੀਏ। ਸ਼ਿਕਾਇਤਾਂ ਕਰਨ ਦੀ ਬਜਾਏ ਜਿਹੜੀਆਂ ਸਮੱਸਿਆਵਾਂ ਸਾਡੀ ਲਾਈਫ ਵਿੱਚ ਆ ਰਹੀਆਂ ਨੇ ਉਹਨਾਂ ਦੇ ਹੱਲ ਵੱਲ ਧਿਆਨ ਕਰੀਏ। ਹਰ ਵੇਲੇ ਪਰਮੇਸ਼ਰ ਦਾ ਸ਼ੁਕਰਾਨਾ ਕਰੀਏ ਤੇ ਅਸਲੀਅਤ ਵਿੱਚ ਇਹੋ ਕਿ ਪਰਮੇਸ਼ਰ ਦੇ ਪ੍ਰਤੀ ਸਾਡੀ ਵਫਾਦਾਰੀ ਹੈ। ਤੇ ਵਫਾਦਾਰੀ ਦਾ ਅਸਲੀਅਤ ਵਿੱਚ ਮਤਲਬ ਵੀ ਵਿਸ਼ਵਾਸ ਹੀ ਹੁੰਦਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਜੋ ਅਸੀਂ ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ ਸੰਗਤ ਰੂਪੀ ਪਰਿਵਾਰ ਇਕੱਤਰਤ ਹੁੰਨੇ ਆ ਨਾ ਦੁਪਹਿਰੀ 3 ਤੋਂ 4, ਪਿਆਰਿਓ, ਘੱਟ ਤੋਂ ਘੱਟ ਇਹ ਕਮੀ ਸਾਡੇ 'ਚ ਨਾ ਹੋਵੇ। ਅਸੀਂ ਉਹਦੇ ਸ਼ੁਕਰ ਗੁਜ਼ਾਰ ਰਹੀਏ। ਆਪਣੀਆਂ ਸਮੱਸਿਆਵਾਂ ਨੂੰ ਵਧਾਉਣ ਦੀ ਜਗ੍ਹਾ ਤੇ ਸਮੱਸਿਆਵਾਂ ਦੇ ਹੱਲ ਕਰਨ ਵੱਲ ਆਪਣੇ ਕਦਮ ਵਧਾਈਏ ਤੇ ਆਪਣੇ ਗੁਰ ਪਰਮੇਸ਼ਰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਵਫਾਦਾਰ ਰਹੀਏ। ਆਖੋ ਵਾਹਿਗੁਰੂ ਵਾਹਿਗੁਰੂ। ਜਦੋਂ ਉਹਨਾਂ ਦੇ ਪ੍ਰਤੀ ਵਫਾਦਾਰ ਰਵਾਂਗੇ, ਇਹੋ ਹੀ ਸਾਡਾ ਵਿਸ਼ਵਾਸ ਬਣ ਜਾਏਗਾ। ਵਫਾਦਾਰੀ ਰੱਖੀਏ, ਵਫਾਦਾਰੀ, ਹਰ ਵੇਲੇ ਉਹਦਾ ਸ਼ੁਕਰਾਨਾ ਕਰੀਏ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਨੇ ਅਜੇ ਤੱਕ ਇਹ YouTube ਦਾ, Facebook ਦਾ ਲਿੰਕ ਸ਼ੇਅਰ ਨਹੀਂ ਕੀਤਾ, ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਤੁਸੀਂ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਟੁੱਟੀਆਂ ਸੰਗਤਾਂ ਜੁੜ ਸਕਣ। ਔਰ ਇਹ ਚੀਜ਼ ਨੂੰ ਕਰਨ ਵਿੱਚ ਆਲਸ ਨਾ ਕਰਿਆ ਕਰੋ।
ਤੁਹਾਡਾ ਇੱਕ ਸ਼ੇਅਰ ਦਾ ਨੱਪਿਆ ਹੋਇਆ ਬਟਨ ਅਗਲੇ ਦੀ ਜ਼ਿੰਦਗੀ ਬਦਲ ਸਕਦਾ ਹੈ। ਜਿਨ੍ਹਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਇਹਨੂੰ ਸਬਸਕ੍ਰਾਈਬ ਕਰੋ। ਰੋਜ਼ਾਨਾ 5-5 10-10 ਮਿੰਟ ਦੇ ਅਸੀਂ ਕਲਿੱਪ ਪਾ ਰਹੇ ਹਾਂ ਤੁਹਾਨੂੰ ਜੋੜਨ ਵਾਸਤੇ ਇਸ ਚੈਨਲ ਦੇ ਉੱਤੇ। ਸਾਡਾ ਟਵਿੱਟਰ ਤੇ ਅਕਾਊਂਟ ਬਣਿਆ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਉੱਤੇ ਵੀ ਫੋਲੋ ਕਰ ਸਕਦੇ ਹੋ। ਇੰਸਟਾਗ੍ਰਾਮ, ਫੇਸਬੁੱਕ, ਹਰ ਜਗ੍ਹਾ ਤੇ ਜਾ ਕੇ ਤੁਸੀਂ ਫੋਲੋ ਕਰੋ ਤਾਂ ਜੋ ਰੋਜ਼ਾਨਾ ਦੇ ਸਮਾਗਮਾਂ ਦੀ ਅਪਡੇਟਸ ਤੁਹਾਡੇ ਤੱਕ ਪਹੁੰਚ ਸਕਣ। ਸ਼ਬਦ ਪੜ੍ਹਨ ਦਾ ਸਮਾਂ ਗੁਰੂ ਬਾਬਾ ਨਾਨਕ ਜੀ ਦਾ ਉਚਾਰਨ ਕੀਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ 20 ਨੰਬਰ ਅੰਗ ਦੇ ਉੱਤੇ 20 ਨੰਬਰ ਅੰਗ ਦੇ ਉੱਤੇ ਦਰਜ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਆਓ ਇਸ ਸ਼ਬਦ ਦਾ ਗਾਇਨ ਸਾਰੇ ਰਲ ਮਿਲ ਕੇ ਕਰੀਏ ਤੇ ਕੀ ਉਪਦੇਸ਼ ਦਿੱਤਾ ਸਤਿਗੁਰਾਂ ਨੇ ਇਸ ਸ਼ਬਦ ਦੇ ਵਿੱਚ, ਉਹ ਨਾਲ ਨਾਲ ਆਪਾਂ ਇਸ ਸ਼ਬਦ ਨੂੰ ਵਿਚਾਰਾਂਗੇ। ਪਿਤਾ ਜੀ ਸੇਵਾ ਲੈਣ, ਸਾਰੇ ਕਰਿਓ ਜੀ ਕਿਰਪਾ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਪੜੋ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਪੜੋ ਜੀ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਨਾਨਕ ਬੇੜੀ ਸੱਚ ਕੀ, ਨਾਨਕ ਬੇੜੀ ਸੱਚ ਕੀ, ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ, ਧੰਨ ਬਾਬਾ ਦੀਪ ਸਿੰਘ ਜੀ। ਇੱਕ ਆਵੇਂ ਇੱਕ ਜਾਵਹੀ ਪੂਰੇ ਪਰੇ ਅਹੰਕਾਰ। ਇੱਕ ਆਵੇਂ ਇੱਕ ਜਾਵਹੀ ਪੂਰੇ ਪਰੇ ਅਹੰਕਾਰ। ਮਨ ਖਟ ਮਤੀ ਬੂਢੀਏ ਗੁਰਮੁਖ ਸੱਚ ਸੁਤਾਰ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਲਓ ਹਾਜ਼ਰੀਆਂ। ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ।
क्यों तरिए सुख होए। गुर बिन क्यों तरिए सुख होए, क्यों तरिए सुख होए। ज्यों पावे त्यों राख तूं, मैं अवर ना दूजा नानक बेड़ी सच की तरिए गुर विचार। बोलो नानक बेड़ी सच की तरिए गुर विचार। नानक बेड़ी सच की, नानक बेड़ी सच की। जी नानक बेड़ी सच की तरिए गुर विचार। नानक बेड़ी सच की तरिए गुर विचार। दीप सिंह जी। आंखें देखूं डो जले, पाछे हरियो अंगूर। जिसते उपजे तिसते बिन से, कट कट सच भरपूर। जिसते उपजे तिसते बिन से, कट कट सच भरपूर। आपे मेले मिलावही, आपे मेले मिलावही। साचे महल हदूर, साचे महल हदूर। पढ़ो नानक बेड़ी सच की तरिए गुर विचार। सारे कीर्तन करो। नानक बेड़ी सच की तरिए गुर
समला कदे ना बिसारे साहे साहे तुझ समला कदे ना बिसारे ज्यों ज्यों साहब मन वसे गुरमुख अमृत पे ज्यों ज्यों साहब मन वसे गुरमुख अमृत पे मन तन तेरा तो तणी मन तन तेरा तो तणी गर्भ निवार समय गर्भ निवार समय पढ़ो नानक बेड़ी सच की तरिए गुर विचार लो हजरी नानक बेड़ी सच की तरिए गुर विचार जिन्हें हो जगत उपाया तिर पवन कर आकार जिन्हें हो जगत उपाया तिर पवन कर आकार गुरमुख जानन जानिए मन मुख मुगद कुबार गुरमुख जानन जानिए मन मुख मुगद कुबार कट कट जोत निरंतरी कट कट जोत निरंतरी बुझे गुरमत सार बुझे गुरमत सार बोलो नानक बेड़ी सच की तरिए गुर विचार अरे नानक बेड़ी सच की
नानक बेड़ी सच की, नानक बेड़ी सच की, जी नानक बेड़ी सच की, तरिए गोरे विचार। बोलो नानक बेड़ी सच की, तरिए गुर विचार। गुरमुख जिनी जानिया तिन कीचे साबास। गुरमुख जिनी जानिया तिन कीचे साबास। सच्चे सेती रल मिले सच्चे गुण परकास। सच्चे सेती रल मिले सच्चे गुण परकास। नानक नाम संतोखिया, नानक नाम संतोखिया। जियो पिंड प्रभ पास, जियो पिंड प्रभ पास। जियो पिंड प्रभ पास, जियो पिंड प्रभ पास। बोल जी नानक बेड़ी सच की, तरिए गुर विचार। गज के नानक बेड़ी सच की, सच की, हरिये गुर विचार। नानक बेड़ी वो सच की, नानक बेड़ी सच की, जी नानक बेड़ी सच की, तरिए गुर विचार। नानक बेड़ी सच की, हरिये गुर विचार। वाहे गुरु वाहे
ਵਾਹਿਗੁਰੂ 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 ਸਾਰੀ ਸੰਗਤ ਜਪ ਜੀ ਵਾਹਿਗੁਰੂ 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 ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਸਾਰੇ ਬੋਲੋ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਬੇੜੀ ਬੇੜੀ ਦੇ ਵਿੱਚ ਬਹਿਣ ਦਾ ਬੰਦੇ ਨੂੰ ਢੰਗ ਵੀ ਆਉਣਾ ਚਾਹੀਦਾ ਹੈ। ਜਿਸ ਢੰਗ ਦੇ ਨਾਲ ਮਲਾਹ ਦੱਸੇ, ਜੇ ਬੰਦਾ ਉਸ ਢੰਗ ਦੇ ਨਾਲ ਬੇੜੀ ਦੇ ਵਿੱਚ ਬਹਿ ਜਾਵੇ ਫਿਰ ਡੁੱਬ ਨਹੀਂ ਸਕਦਾ। ਤੇ ਜੇ ਮੰਨ ਲਓ ਬੇੜੀ ਦੇ ਵਿੱਚ ਇੱਕੋ ਹੀ ਪਾਸੇ ਸਾਰੇ ਮੈਂਬਰ ਬਹਿ ਜਾਣ ਤਾਂ ਵੀ ਬੇੜੀ ਡੁੱਬ ਸਕਦੀ ਹੈ। ਜੇ ਸੱਜੇ ਬਹਿ ਜਾਣ ਖੱਬੇ ਬਹਿ ਜਾਣ ਉਧਰ ਵੀ ਡੁੱਬਣ ਦਾ ਖਤਰਾ ਹੈ। ਤੇ ਜੇ ਮੰਨ ਲਓ ਮਲਾਹ ਹੈ, ਇੱਕੋ ਹੀ ਸਵਾਰੀ ਹੈ ਤੇ ਮਲਾਹ ਦੇ ਨਾਲ ਜੇ ਉਹ ਜਾ ਕੇ ਸਵਾਰੀ ਬਰਾਬਰਤਾ ਦੇ ਨਾਲ ਬਹਿ ਜਾਵੇ ਤਾਂ ਵੀ ਬੇੜੀ ਦੇ ਵਿੱਚ ਡੁੱਬਣ ਦਾ ਖਤਰਾ ਹੀ ਖਤਰਾ ਹੈ। ਆਖੋ ਵਾਹਿਗੁਰੂ। ਬੇੜੀ ਪਾਣੀ ਦੇ ਵਿੱਚ ਡੁੱਬ ਸਕਦੀ ਹੈ। ਬੇੜੀ ਦੇ ਵਿੱਚ ਬਹਿਣ ਦਾ ਤਰੀਕਾ ਵੀ ਆਵੇ ਤੇ ਨਾਲ ਮਲਾਹ ਜਿਸ ਢੰਗ ਦੇ ਨਾਲ ਬਿਠਾਉਣਾ ਚਾਹੁੰਦਾ ਉਸ ਢੰਗ ਦੇ ਨਾਲ ਬੰਦਾ ਬੈਠੇ ਤੇ ਬੇੜੀ ਕਦੀ ਡੁੱਬ ਨਹੀਂ ਸਕਦੀ। ਅੱਜ ਦੇ ਸ਼ਬਦ ਦੇ ਵਿੱਚ ਮੇਰੇ ਬਾਪੂ ਨਾਨਕ ਜੀ ਬੜੀ ਪਿਆਰੀ ਗੱਲ ਸਾਨੂੰ ਸਮਝਾਉਣਾ ਚਾਹ ਰਹੇ ਨੇ। ਕਹਿੰਦੇ ਸੰਸਾਰ ਇੱਕ ਅਥਾਹ ਵੱਡਾ ਸਮੁੰਦਰ ਹੈ, ਸਮੁੰਦਰ ਜਿਹਦਾ ਪਾਰਾਵਾਰ ਹੈ ਹੀ ਕੋਈ ਨਹੀਂ। ਤੇ ਕਹਿੰਦੇ ਜੇ ਬੰਦਾ ਗੁਰ ਪਰਮੇਸ਼ਰ ਦੀ ਸਿੱਖਿਆ ਲੈਣੀ ਸ਼ੁਰੂ ਕਰੇ ਨਾ, ਸਿੱਖਿਆ, ਤੇ ਉਸ ਸਿੱਖਿਆ ਦੇ ਉੱਤੇ ਤੁਰ ਕੇ ਸਿਮਰਨ ਦੀ, ਨਾਮ ਦੀ, ਬੰਦਗੀ ਦੀ, ਪ੍ਰੈਕਟੀਕਲ ਜੀਵਨ ਦੀ ਇਸ ਚੀਜ਼ ਨੂੰ ਬਣਾਵੇ ਬੇੜੀ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਜਦੋਂ ਉਸ ਬੇੜੀ ਦੇ ਵਿੱਚ ਬਹਿ ਜਾਵੇ ਨਾ ਤੇ ਨਾਲ ਨਾਲ ਬੇੜੀ ਵਿੱਚ ਬਹਿ ਕੇ ਸਿਮਰਨ ਦੇ ਮਾਰੀ ਜਾਵੇ ਚੱਪੂ, ਤੇ ਇਸ ਸੰਸਾਰ ਸਾਗਰ ਤੋਂ ਬੰਦਾ ਪਾਰ ਲੰਘ ਸਕਦਾ ਹੈ। ਫਿਰ ਸੁਣ ਲਓ,
ਸੰਸਾਰ ਇੱਕ ਵੱਡਾ ਅਥਾਹ ਸਮੁੰਦਰ ਹੈ ਤੇ ਗੁਰੂ ਦੀ ਸਿੱਖਿਆ ਬੰਦੇ ਨੇ ਲੈਣੀ ਹੈ ਤੇ ਗੁਰੂ ਦੀ ਸਿੱਖਿਆ ਦੇ ਮੁਤਾਬਕ ਸਿਮਰਨ ਬੰਦਗੀ ਦੀ ਬੇੜੀ ਬਣਾਉਣੀ ਹੈ ਤੇ ਉਸ ਬੇੜੀ ਦੇ ਵਿੱਚ ਬਹਿ ਕੇ ਬੰਦਗੀ ਦੇਖੀ ਸਿਮਰਨ ਦੇ ਵਾਹਿਗੁਰੂ ਵਾਹਿਗੁਰੂ ਸ਼ਬਦ ਦੇ ਚੱਪੂ ਮਾਰਨੇ ਨੇ, ਗੁਰੂ ਦੀ ਵਿਚਾਰ ਦੇ ਚੱਪੂ ਮਾਰਨੇ ਨੇ ਤੇ ਫਿਰ ਬੰਦਾ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਸਕਦਾ ਹੈ। ਖੋ ਵਾਹਿਗੁਰੂ ਵਾਹਿਗੁਰੂ। ਫਿਰ ਪਰ ਤੁਸੀਂ ਹੁਣ ਸਿਆਣੇ ਹੋ, ਬੰਦਾ ਬੇੜੀ ਵਿੱਚ ਬਹਿ ਜਾਵੇ ਤੇ ਬੇੜੀ ਦੇ ਵਿੱਚ ਬਹਿਣ ਦੇ ਰੂਲ ਸਮਝੇ ਨਾ, ਬੇੜੀ ਦੇ ਵਿੱਚ ਬਹਿਣ ਦੇ ਢੰਗ ਤਰੀਕੇ ਅਪਣਾਵੇ ਨਾ, ਜਿੱਦਾਂ ਜਿੱਦਾਂ ਮਲਾਹ ਆਦੇਸ਼ ਕਰੇ ਉਹ ਆਦੇਸ਼ਾਂ ਨੂੰ ਮੰਨੇ ਨਾ, ਫਿਰ ਤੇ ਉਸ ਬੰਦੇ ਨੂੰ, ਉਸ ਬੇੜੀ ਨੂੰ ਡੁੱਬਣ ਤੋਂ ਕੋਈ ਬਚਾ ਨਹੀਂ ਸਕਦਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਭਾਈ ਸਾਹਿਬ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਵੇਖੋ ਜੇ ਬਾਹਰ ਕਿਤੇ ਅੱਗ ਲੱਗ ਜਾਵੇ ਤੇ ਨਦੀ ਦੇ ਪਾਣੀ ਦੇ ਨਾਲ ਉਸ ਅੱਗ ਨੂੰ ਬੁਝਾਇਆ ਜਾ ਸਕਦਾ ਹੈ, ਪਰ ਜੇ ਨਦੀ ਦੇ ਵਿੱਚ ਬੇੜੀ ਚੱਲ ਰਹੀ ਹੈ ਤੇ ਬੇੜੀ ਦੇ ਵਿੱਚ, ਨਦੀ ਦੇ ਵਿੱਚ ਬੇੜੀ ਚਲਦਿਆਂ ਚਲਦਿਆਂ ਬੇੜੀ ਨੂੰ ਲੱਗ ਜਾਵੇ ਅੱਗ, ਤੇ ਉਹ ਕਿਹੜੇ ਪਾਣੀ ਨਾਲ ਬੁਝਾਈ ਜਾਵੇ? ਕੌਣ ਬੁਝਾਏਗਾ ਉਸ ਅੱਗ ਨੂੰ? ਭਾਈ ਸਾਹਿਬ ਜੀ ਨੇ ਮਿਸਾਲ ਦਿੱਤੀ, ਕਹਿੰਦੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕੈ, ਨਾਉ ਮੈਂ ਜੋ ਅਗਨ ਲੱਗੈ ਕੈਸੇ ਕਹਿ ਬੁਝਾਈਐ। ਕਿ ਬਾਹਰ ਜੇ ਅੱਗ ਲੱਗ ਗਈ ਏ ਨਦੀ ਦੇ ਪਾਣੀ ਨਾਲ, ਨਹਿਰ ਦੇ ਪਾਣੀ ਨਾਲ, ਉਹ ਅੱਗ ਬੁਝਾਈ ਜਾ ਸਕਦੀ। ਜੇ ਨਦੀ ਵਿੱਚ ਬੇੜੀ ਚੱਲ ਰਹੀ, ਉਸ ਬੇੜੀ ਨੂੰ ਅੱਗ ਲੱਗ ਗਈ, ਫਿਰ ਉਹ ਕਿਹੜੇ ਪਾਣੀ ਨਾਲ ਬੁਝਾਈ ਜਾਵੇ? ਆਖੋ ਵਾਹਿਗੁਰੂ। ਤੇ ਅੱਗੇ ਬੜੀ ਪਿਆਰੀ ਮਿਸਾਲ ਦਿੱਤੀ, ਕਹਿੰਦੇ ਜਦੋਂ ਕੋਈ ਮੁਸ਼ਕਲ ਦਾ ਸਮਾਂ ਆਵੇ, ਕੋਈ ਔਖਾ ਵੇਲਾ ਆ ਜੇ, ਇਲਾਕੇ ਦੇ ਵਿੱਚ ਵੱਡਾ ਸਾਰਾ ਮੰਨ ਲਓ ਕੋਈ ਕਿਲਾ ਹੈ, ਹੁਣ ਭੱਜ ਕੇ ਬੰਦਾ ਉਸ ਕਿਲੇ ਦੀ ਸ਼ਰਨ ਵਿੱਚ ਚਲਾ ਗਿਆ, ਉਸ ਕਿਲੇ ਦੀ ਓਟ ਵਿੱਚ ਚਲਾ ਗਿਆ, ਉਸ ਵੱਡੀ ਜਗ੍ਹਾ ਤੇ ਜਾ ਕੇ ਉਹਨੇ ਪਨਾਹ ਲੈ ਲਈ। ਕਈ ਵਾਰੀ ਆਮ ਤੌਰ ਤੇ ਇਦਾਂ ਚੀਜ਼ਾਂ ਵੇਖਣ 'ਚ ਆਉਂਦੀਆਂ ਨਾ ਕਿ ਜਦੋਂ ਮੰਨ ਲਓ ਕਿਤੇ ਹੜ੍ਹ ਆ ਗਏ, ਪਾਣੀ ਦਾ ਬਹਾਅ ਕਿਸੇ ਇਲਾਕੇ ਵਿੱਚ ਤੇਜ਼ ਹੋ ਗਿਆ, ਤੇ ਬੰਦਾ ਕਰਦਾ ਕੀ ਹੈ, ਜਿਹੜੀ ਉੱਚੀ ਬਿਲਡਿੰਗ ਹੈ ਉਸ ਬਿਲਡਿੰਗ ਦੀ ਸ਼ਰਨ ਵਿੱਚ ਚਲਿਆ ਜਾਂਦਾ ਹੈ ਕਿ ਇਸ ਚੀਜ਼ ਤੋਂ ਮੇਰਾ ਬਚਾਅ ਹੋ ਜਾਏਗਾ, ਪਨਾਹ ਲੈ ਲਈ। ਪਰ ਜੇ ਉਸ ਉੱਚੀ ਚੀਜ਼ ਦੇ ਅੰਦਰ ਜਾ ਕੇ ਕੋਈ ਲੁੱਟਣ ਵਾਲਾ ਬੈਠਾ ਹੋਵੇ ਤੇ ਉੱਥੇ ਜਾ ਕੇ ਲੁੱਟ ਲਵੇ, ਤੇ ਫਿਰ ਪਨਾਹ ਲਵੇ ਕਿਹਦੀ? ਆਖੋ ਵਾਹਿਗੁਰੂ। ਵਾਹਿਗੁਰੂ। ਬਾਹਰ ਸਹਿ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈਏ। ਫਿਰ ਬੰਦਾ ਕਿੱਥੇ ਭੱਜੇ, ਕਿੱਥੇ ਜਾਵੇ? ਤੇ ਅਗਲੀ ਮਿਸਾਲ ਦਿੱਤੀ, ਕਹਿੰਦੇ ਚੋਰਨ ਕੈ ਤਰਾਸ ਜਾਏ ਸਰਨ ਗਹਿ ਨਰਿੰਦ, ਮਾਰੈ ਮਹੀਪਤ ਜੀਓ ਕੈਸੇ ਕਹਿ ਬਚਾਈਐ। ਕਹਿੰਦੇ ਚੋਰਾਂ ਦੇ ਡਰ ਤੋਂ ਕੋਈ ਸ਼ਰਨ ਲੈ ਲਵੇ ਵੱਡੇ ਰਾਜੇ ਦੀ, ਆਪਣੇ ਇਲਾਕੇ ਦੇ ਵੱਡੇ ਬੰਦੇ ਦੀ, ਕਿ ਮੈਨੂੰ ਚੋਰਾਂ ਤੋਂ ਤੂੰ ਬਚਾ ਲੈ, ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਤੂੰ ਨਗਰ ਦਾ ਪ੍ਰਧਾਨ ਹੈ, ਤੂੰ ਗਲੀ ਮੁਹੱਲੇ ਦਾ ਪ੍ਰਧਾਨ ਹੈ, ਤੂੰ ਵੱਡਾ ਹੈਡ ਹੈ, ਮੈਂ ਤੇਰੀ ਸ਼ਰਨ ਵਿੱਚ ਆਇਆ, ਇਹ ਚੋਰਾਂ ਤੋਂ ਮੈਨੂੰ ਬਚਾ। ਚੋਰਾਂ ਤੋਂ ਬਚ ਕੇ ਗਿਆ ਬੰਦਾ ਰਾਜੇ ਦੀ ਸ਼ਰਨ ਵਿੱਚ, ਤੇ ਜੇ ਰਾਜਾ ਹੀ ਮਾਰਨ ਲਈ ਉੱਠ ਪਵੇ ਫੇਰ? ਦੇਖੋ ਵਾਹਿਗੁਰੂ, ਫਿਰ ਕੀ ਕਰੇਗਾ ਬੰਦਾ? ਜਿਹਦੀ ਸ਼ਰਨ ਵਿੱਚ ਗਿਆ, ਜੇ ਉਹੀ ਮਾਰਨ ਲਈ ਉਤਾਵਲਾ ਹੋ ਜੇ, ਫਿਰ ਕੁਝ ਕੀਤਾ ਨਹੀਂ ਜਾ ਸਕਦਾ। ਤੇ ਅਗਲੀ ਮਿਸਾਲ ਦਿੱਤੀ, ਕਹਿੰਦੇ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਮਾਇਆ ਵਿਆਪੇ ਕਹਾਂ ਠਹਿਰਾਈਐ। ਕਹਿੰਦੇ ਮਾਇਆ ਦੇ ਡਰ ਤੋਂ ਡਰਦਿਆਂ, ਹਾਂਜੀ, ਮਾਇਆ ਕੱਲੀ ਨੋਟ ਨਹੀਂ ਹੁੰਦੇ, ਹਰ ਤਰ੍ਹਾਂ ਦੀ ਉਹ ਚੀਜ਼ ਜਿਹੜੀ ਗੁਰੂ ਤੋਂ ਤੈਨੂੰ ਵੱਖ ਕਰਦੀ ਹੈ, ਉਹ ਮਾਇਆ ਹੈ। ਉਹ ਸੋਭਾ ਵੀ ਹੈ, ਉਹ ਮਾਣ ਵਡਿਆਈ ਵੀ ਹੈ, ਉਹ ਹਉਮੈ ਵੀ ਹੈ, ਉਹ ਤੇਰੇ ਵਿਕਾਰ ਵੀ ਨੇ, ਸਭ ਕੁਝ ਉਹ ਚੀਜ਼ ਮਾਇਆ ਜਿਹੜੀ ਤੈਨੂੰ ਗੁਰੂ ਤੋਂ ਜੁਦਾ ਕਰ ਰਹੀ ਹੈ। ਕਹਿੰਦੇ ਹੁਣ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਬੰਦਾ ਗੁਰਦੁਆਰੇ ਚਲਾ ਗਿਆ, ਸੰਗਤ ਵਿੱਚ ਆ ਕੇ ਬਹਿ ਗਿਆ,
ਤੇ ਕਹਿੰਦੇ ਜੇ ਇੱਥੇ ਜਾ ਕੇ ਵੀ ਮਾਇਆ ਹੀ ਪਸਰ ਜਾਵੇ ਤੇ ਫਿਰ ਕਿਹੜੀ ਜਗ੍ਹਾ ਤੇ ਜਾ ਕੇ ਆਪਣੀ ਇਸ ਚੀਜ਼ ਨੂੰ ਮਿਟਾਵੇ ਬੰਦਾ। ਮਾਇਆ ਦੀ ਅਗਨ ਤੋਂ ਫਿਰ ਬਚੇ ਕਿਵੇਂ? ਜੇ ਗੁਰੂ ਘਰ ਵਿੱਚ ਜਾ ਕੇ ਮਾਇਆ ਪੈ ਗਈ, ਪੈ ਹੀ ਜਾਂਦੀ ਹੈ ਕਈ ਥਾਵਾਂ ਤੇ, ਤੁਸੀਂ ਵੇਖਦੇ ਹੀ ਹੋ। ਗੁਰੂ ਘਰਾਂ ਦੇ ਵਿੱਚ ਵੀ ਕਈ ਵਾਰੀ ਕੁਰਸੀਆਂ ਦੀ ਖਾਤਰ ਲੜਾਈਆਂ ਹੋ ਜਾਂਦੀਆਂ ਨੇ। ਆਖੋ ਵਾਹਿਗੁਰੂ। ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ ਜੀ। ਇਹਦਾ ਮਤਲਬ ਇਹ ਹੋਇਆ, ਜੇ ਗੁਰਦੁਆਰੇ ਜਾਣਾ, ਗੁਰਦੁਆਰੇ ਜਾਣ ਦਾ, ਬਹਿਣ ਦਾ ਡਿਸਪਲਿਨ ਤੈਨੂੰ ਅਪਣਾਉਣਾ ਹੀ ਪਏਗਾ। ਜੇ ਉਹ ਡਿਸਪਲਿਨ ਨਹੀਂ ਅਪਣਾਏਗਾ ਤੇ ਜਿਹੜੀ ਚੀਜ਼ ਤੈਨੂੰ ਬਾਹਰ ਤੰਗ ਕਰ ਰਹੀ ਏ, ਮਾਇਆ ਦਾ ਪ੍ਰਭਾਵ, ਉਹੋ ਹੀ ਚੀਜ਼ ਤੈਨੂੰ ਗੁਰੂ ਘਰ ਵੀ ਤੰਗ ਕਰ ਸਕਦੀ ਹੈ। ਤੈਨੂੰ ਉਹ ਅਨੁਸ਼ਾਸਨ ਵਿੱਚ ਰਹਿਣਾ ਪਏਗਾ, ਤੈਨੂੰ ਉਹ ਡਿਸਪਲਿਨ ਅਪਣਾਉਣਾ ਪਏਗਾ। ਤੇ ਪਿਆਰਿਆ, ਬਸ ਇਸੇ ਤਰ੍ਹਾਂ ਹੀ ਜਦੋਂ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘਣਾ ਹੈ ਨਾ, ਤੂੰ ਗੁਰੂ ਦੀ ਸਿੱਖਿਆ ਲੈਣੀ ਹੈ ਤੇ ਸਿਮਰਨ ਬੰਦਗੀ ਦੀ ਬਣਾਉਣੀ ਹੈ ਬੇੜੀ। ਆਖੋ ਵਾਹਿਗੁਰੂ। ਤੇ ਵਾਹਿਗੁਰੂ ਵਾਹਿਗੁਰੂ ਸ਼ਬਦ ਦੇ ਮਾਰਨੇ ਨੇ ਚੱਪੂ, ਫੇਰ ਤੂੰ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਸਕਦਾ ਹੈ। ਤੇ ਜੇ ਪਿਆਰਿਆ ਬੇੜੀ ਦੇ ਵਿੱਚ ਬਹਿ ਕੇ ਵੀ ਤੂੰ ਆਪਣੀਆਂ ਮਨਮਰਜ਼ੀਆਂ ਕਰੇਗਾ, ਬੇੜੀ ਵਿੱਚ ਬਹਿ ਕੇ ਤੂੰ ਮਲਾਹ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਹੀਂ ਚਲੇਗਾ, ਤੇ ਫਿਰ ਤੇਰੀ ਬੇੜੀ ਨੂੰ ਡੁੱਬਣ ਤੋਂ ਕੋਈ ਬਚਾ ਨਹੀਂ ਸਕਦਾ। ਬੇੜੀ ਮਿਲ ਗਈ, ਬੇੜੀ ਬਣਾ ਲਈ, ਪਰ ਜੇ ਦਿਸ਼ਾ ਨਿਰਦੇਸ਼ ਨਹੀਂ, ਉਹ ਅਸੂਲ ਨਹੀਂ ਅਪਣਾਏ, ਤਾਂ ਬੇੜੀ ਡੁੱਬ ਸਕਦੀ ਹੈ, ਡੁੱਬ ਸਕਦੀ। ਜੇ ਬਹੁਤਾ ਭਾਰ ਲੈ ਲਿਆ ਬੇੜੀ ਦੇ ਵਿੱਚ ਬਹਿਣ ਲੱਗਿਆ, ਤਾਂ ਵੀ ਤੈਨੂੰ ਡੁੱਬ ਸਕਦੀ ਹੈ, ਤਾਂ ਵੀ ਤੈਨੂੰ ਡੁੱਬਣੋਂ ਕੋਈ ਨਹੀਂ ਬਚਾ ਸਕਦਾ। ਇੱਥੇ ਮਹਾਰਾਜ ਜੀ ਬੜੀ ਪਿਆਰੀ ਸਾਨੂੰ ਗੱਲ ਸਮਝਾ ਰਹੇ ਨੇ। ਕਹਿੰਦੇ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ। ਤਰ ਸਕਦਾ ਹੈ ਜਦੋਂ ਗੁਰੂ ਦੀ ਵਿਚਾਰ ਮੁਤਾਬਕ ਚੱਲੇਗਾ। ਪਿਆਰਿਆ, ਗੁਰੂ ਦੀ ਵਿਚਾਰ ਕਹਿੰਦੀ ਏ ਇਸ ਬੇੜੀ ਦੇ ਵਿੱਚੋਂ ਨਾ ਵਿਕਾਰਾਂ ਦੀ ਮੈਲ ਨੂੰ ਲਾਹ ਦੇ। ਨਹੀਂ ਲੱਥਦੀ, ਫਿਰ ਪੁਕਾਰ ਪੁਕਾਰ ਕੇ ਗੁਰੂ ਅੱਗੇ ਜੋਦੜੀਆਂ ਕਰ, ਨਿਤਨੇਮ ਵਧਾ ਵਧਾ ਕੇ ਬੇਨਤੀਆਂ ਕਰੀ ਚੱਲ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ। ਫਿਰ ਪੁਕਾਰਾਂ ਕਰ। ਨਹੀਂ ਤੇ ਸੱਚੀ ਗੱਲ ਏ, ਸੱਚੀ ਗੱਲ। ਹੁਣ ਬੇੜੀ ਦੇ ਵਿੱਚ ਜੇ ਭਾਰ ਬਹੁਤਾ ਵੀ ਪੈ ਜਾਵੇ ਨਾ, ਤਾਂ ਵੀ ਬੇੜੀ ਡੁੱਬ ਸਕਦੀ ਹੈ। ਤੇ ਸਾਡੀ ਬੇੜੀ ਦੇ ਵਿੱਚ ਵੀ ਭਾਰ ਬੜਾ ਪਿਆ। ਮਹਾਰਾਜ ਕਾਹਦਾ ਭਾਰ ਪਿਆ? ਕਹਿੰਦੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਬਾਹਰਲੀ ਅੱਗ ਤੇ ਸਾਨੂੰ ਸਾਰਿਆਂ ਨੂੰ ਨਜ਼ਰ ਆਉਂਦੀ ਹੈ, ਜਿਸ ਕਾਰਨ ਕਰਕੇ ਵੀ ਅੱਗ ਲੱਗੇ ਪਤਾ ਲੱਗ ਜਾਂਦਾ ਬੰਦੇ ਨੂੰ। ਪਰ ਆਹ ਚਾਰ ਨਦੀਆਂ, ਉਹ ਵੀ ਅੱਗ ਦੀਆਂ ਨਦੀਆਂ, ਬੰਦੇ ਦੇ ਅੰਦਰ ਵਹਿੰਦੀਆਂ ਨੇ, ਪਰ ਇਹਨੂੰ ਤਾਂ ਵੀ ਨਹੀਂ ਕਈ ਵਾਰੀ ਪਤਾ ਲੱਗਦਾ। ਮਹਾਰਾਜ, ਚਾਰ ਨਦੀਆਂ ਮੇਰੇ ਅੰਦਰ ਵਹਿ ਰਹੀਆਂ ਨੇ। ਮਹਾਰਾਜ ਕਹਿੰਦੇ ਹਾਂ, ਪਹਿਲੀ ਨਦੀ ਹੈ ਹਿੰਸਾ ਦੀ, ਨਿਰਦਇਤਾ ਦੀ। ਆਖੋ ਵਾਹਿਗੁਰੂ। ਤੂੰ ਕਿਸੇ ਦੇ ਉੱਤੇ ਦਇਆ ਕਰਦਾ ਹੀ ਕੋਈ ਨਹੀਂ, ਤੇਰਾ ਤੇ ਨਿਰਦਈ ਸੁਭਾਅ ਬਣਿਆ। ਨਿਰਦਈ, ਨਿਰਦਈ ਸੁਭਾਅ ਹੈ ਤੇਰਾ। ਜੀਵਾਂ ਦੇ ਉੱਤੇ ਵੀ ਤੂੰ ਦਇਆ ਨਹੀਂ ਕਰਦਾ। ਤੂੰ ਪਿਆਰਿਆ ਆਪਣੇ ਭੈਣ ਭਾਈਆਂ ਦੇ ਨਾਲ ਵੀ ਦਇਆ ਨਹੀਂ ਰੱਖਦਾ। ਉਹਨਾਂ ਨੂੰ ਠੱਗਣ ਲੱਗਿਆਂ ਵੀ ਤੂੰ ਸ਼ਰਮ ਨਹੀਂ ਕਰਦਾ। ਦਇਆ ਨਹੀਂ ਤੇਰੇ ਅੰਦਰ, ਨਿਰਦਇਤਾ ਹੈ। ਫੇਰ ਦੂਜੀ ਇਹ ਨਦੀ ਹੈ ਹੇਤ ਦੀ। ਹੇਤ ਮਤਲਬ ਮੋਹ ਦੀ, ਮੋਹ ਦੀ ਨਦੀ। ਮੋਹ ਤੇ ਕਰਨਾ ਆਪਣੇ ਬੱਪੂ ਦੇ ਚਰਨਾਂ ਨਾਲ, ਮੋਹ ਤੇ ਕਰਨਾ ਸਹਿਬ ਦੇ ਚਰਨਾਂ ਨਾਲ। ਪਰ ਤੂੰ ਮੋਹ ਦੀਆਂ ਦੀਵਾਰਾਂ ਪਾਈ ਬੈਠਾ ਹੈ, ਕਦੀ ਆਪਣੀਆਂ ਕੋਠੀਆਂ ਦੇ ਨਾਲ, ਕਦੀ ਮਾਇਆ ਦੇ ਨਾਲ, ਕਦੀ ਰਿਸ਼ਤੇਦਾਰਾਂ ਦੇ ਨਾਲ। ਇਹ ਨਦੀ ਜਿਹੜੀ ਅੱਗ ਰੂਪੀ ਨਦੀ ਵਗ ਰਹੀ, ਇਹ ਵੀ ਤੈਨੂੰ ਡੁਬੋ ਸਕਦੀ ਹੈ। ਉਸ ਤੋਂ ਬਾਅਦ ਆ ਗਈ ਲੋਭ ਦੀ ਨਦੀ। ਆਖੋ ਵਾਹਿਗੁਰੂ। ਇਹ ਲੋਭ ਦੀ ਨਦੀ ਏਡੀ ਭੈੜੀ ਏ ਪਿਆਰਿਓ। ਇਹੋ ਜੇ ਕਈ ਵਾਰੀ ਕੰਮ ਕਰਾ ਦਿੰਦੀ, ਜਿਹੜੇ ਕੰਮ ਬੰਦੇ ਨੂੰ ਕਦੀ ਕਰਨੇ ਨਹੀਂ ਚਾਹੀਦੇ। ਗੰਗੂ ਬ੍ਰਾਹਮਣ ਨੇ ਆਹੀ ਕੰਮ ਕੀਤਾ ਸੀ ਲੋਭ ਦੀ ਨਦੀ ਵਿੱਚ ਬਹਿ ਕੇ, ਆਹੀ ਕੰਮ।
ਜਿਹੜਾ ਨਹੀਂ ਸੀ ਕਰਨਾ ਚਾਹੀਦਾ। ਮਾਤਾ ਜੀ ਨੂੰ, ਸਾਹਿਬਜ਼ਾਦਿਆਂ ਨੂੰ ਫਿਰ ਫੜਾਇਆ ਸੀ ਇਹਨੇ। ਓਹੋ, ਇੰਨੀ ਮੱਤ ਮਾਰਤੀ ਲੋਭ ਨੇ। ਤੇ ਉਸ ਤੋਂ ਬਾਅਦ ਆ ਗਈ ਕਰੋਧ ਦੀ ਨਦੀ। ਇਹ ਵੀ ਬੜੀ ਭਿਆਨਕ ਨਦੀ ਏ। ਇਹ ਚਾਰੇ ਨਦੀਆਂ ਨੂੰ ਮਾਰਨ ਨੇ ਕਿਹਾ, ਚਾਰੇ ਨਦੀਆਂ ਅੱਗ ਦੀਆਂ ਇਹ ਨਦੀਆਂ ਨੇ। ਕਰੋਧ ਦੀ, ਕਰੋਧ ਵਿੱਚ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ ਕੀ ਬੋਲਣਾ ਹੈ ਕੀ ਨਹੀਂ ਬੋਲਣਾ, ਵੱਡਾ ਹੈ ਛੋਟਾ ਹੈ, ਕਿਵੇਂ ਦਾ ਬੰਦਾ ਹੈ। ਬਸ ਕਰੋਧ ਦੀ ਅਗਨੀ ਵਿੱਚ ਕਈ ਵਾਰੀ ਇਹੋ ਜਿਹਾ ਸੜ ਜਾਂਦਾ ਹੈ, ਇਹੋ ਜਿਹਾ ਕਰੋਧ ਦੀ ਨਦੀ ਆਪਣੇ ਵਿੱਚ ਲਪੇਟ ਲੈਂਦੀ ਏ ਕਿ ਇਹਦਾ ਫਿਰ ਬਚਣਾ ਮੁਸ਼ਕਲ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜਦੋਂ ਨਦੀ ਵਿੱਚ ਬਹਿਣਾ ਹੈ ਨਾ, ਹਲਕੀਆਂ ਚੀਜ਼ਾਂ ਹੋਣਗੀਆਂ ਕੋਲ ਤਾਂ ਨਦੀ ਦੇ ਵਿੱਚ ਜਿਹੜੀ ਬੇੜੀ 'ਚ ਤੂੰ ਬੈਠਾ ਹੈ, ਜੇ ਬੇੜੀ 'ਚ ਬਹਿਣ ਲੱਗਿਆ ਹਲਕੀਆਂ ਚੀਜ਼ਾਂ ਕੋਲ ਹੋਣਗੀਆਂ ਤਾਂ ਹੀ ਤੂੰ ਪਾਰ ਲੰਘ ਸਕਦਾ ਹੈ। ਤੇ ਜੇ ਓਵਰਵੇਟ ਲੈ ਕੇ ਚੱਲੇਗਾ ਨਾ ਤਾਂ ਵੀ ਤੇਰੀ ਬੇੜੀ ਡੁੱਬ ਸਕਦੀ ਹੈ। ਤੂੰ ਬਹਿ ਤੇ ਗਿਆ ਬੇੜੀ ਵਿੱਚ। ਸਿਮਰਨ ਦੇ ਚੱਪੂ ਵੀ ਮਾਰਨੇ ਸ਼ੁਰੂ ਕਰਤੇ ਨੇ, ਪਰ ਆਹ ਚੀਜ਼ਾਂ ਤੇ ਕੰਟਰੋਲ ਨਹੀਂ ਕੀਤਾ ਤਾਂ ਵੀ ਤੇਰੀ ਬੇੜੀ ਡੁੱਬਣੀ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦਜੈ ਨਾਨਕਾ ਤਰੀਐ ਕਰਮੀ ਲੱਗ। ਕਹਿੰਦੇ ਜਿਹੜੇ ਇਹਨਾਂ ਨਦੀਆਂ ਵਿੱਚ ਵੜਦੇ ਨੇ ਨਾ ਉਹ ਸੜ ਜਾਂਦੇ ਨੇ, ਪਰ ਜਿਹੜੇ ਪਰਮੇਸ਼ਰ ਦੇ ਚਰਨੀ ਲੱਗ ਗਏ, ਜਿਨ੍ਹਾਂ ਨੇ ਨਿਮਾਣੇ ਤੇ ਨਿਤਾਣੇ ਬਣ ਕੇ ਪੁਕਾਰਾਂ ਕੀਤੀਆਂ ਕਿ ਦਾਤਿਆ ਤੂੰ ਆਪ ਹੀ ਸਾਨੂੰ ਇਹ ਨਦੀਆਂ ਤੋਂ ਪਾਰ ਲੰਘਾ, ਜਿਹੜੇ ਆਪਣਾ ਆਪ ਸਰੈਂਡਰ ਕਰਦੇ ਨੇ, ਨਿਮਾਣੇ ਤੇ ਨਿਤਾਣੇ ਬਣ ਜਾਂਦੇ ਨੇ, ਗੁਰ ਪਰਮੇਸ਼ਰ ਉਹਨਾਂ ਨੂੰ ਫਿਰ ਇਹ ਅੱਗ ਦੀਆਂ ਨਦੀਆਂ ਤੋਂ ਬਚਾ ਲੈਂਦਾ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਧੰਨ ਬਾਬਾ ਦੀਪ ਸਿੰਘ। ਫਿਰ ਆਖੋ ਧੰਨ ਬਾਬਾ ਦੀਪ ਸਿੰਘ। ਪਰ ਕਹਿੰਦੇ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ, ਇੱਕ ਆਵੇ ਇੱਕ ਜਾਵਹੀ ਪੂਰ ਭਰੇ ਅਹੰਕਾਰ। ਕਹਿੰਦੇ ਪਰ ਅਨੇਕਾਂ ਹੀ ਹੰਕਾਰੀ ਜੀਵ ਇਹੋ ਜਿਹੇ ਨੇ ਜਿਹੜੇ ਆਪਣੀ ਅਕਲ ਦੇ ਮਾਨ ਵਿੱਚ ਰਹਿ ਕੇ ਕੁਰਾਏ ਪੈ ਜਾਂਦੇ ਨੇ। ਅਕਲ ਦੇ ਮਾਨ ਵਿੱਚ ਹੀ ਮੈਂ ਬੜਾ ਅਕਲਮੰਦ ਹਾਂ, ਕੁਰਾਏ ਪੈ ਗਏ ਤੇ ਫਿਰ ਜਨਮ ਮਰਨ ਦੇ ਗੇੜ ਵਿੱਚ ਹਰ ਵੇਲੇ ਪਈ ਰਹਿੰਦੇ ਨੇ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਜਿਹੜੇ ਆਪਣੀ ਅਕਲ ਦੇ ਖੱਟ ਦੇ ਮੁਤਾਬਕ ਤੁਰਦੇ ਨੇ ਨਾ, ਫਿਰ ਸੰਸਾਰ ਦੇ ਵਿੱਚ ਉਹ ਵਿਕਾਰਾਂ ਦੀ ਅੱਗ ਦੇ ਵਿੱਚ ਸੜ ਜਾਂਦੇ ਨੇ, ਵਿਕਾਰਾਂ ਦੀ ਨਦੀ ਵਿੱਚ ਡੁੱਬ ਜਾਂਦੇ ਨੇ। ਤੇ ਜਿਹੜੇ ਗੁਰੂ ਦੇ ਰਾਹ ਉੱਤੇ ਤੁਰਦੇ ਨੇ ਨਾ, ਉਹ ਫਿਰ ਪਾਰ ਉਤਰ ਜਾਂਦੇ ਨੇ। ਮਨ ਹੱਠ ਮੱਤੀ ਬੂਢੀਐ, ਗੁਰਮੁਖ ਸੱਚ ਸੋ ਤਾਰ। ਅੱਜ ਦਾ ਇਹ ਸ਼ਬਦ ਹੈ, ਮੈਂ ਬਿਲਕੁਲ ਸੰਖੇਪ ਰੂਪ 'ਚ ਵਿਚਾਰ ਕਰ ਪਾਏ ਹਾਂ। ਸਮਾਂ ਹੋ ਗਿਆ ਸਮਾਪਤੀ ਦਾ। ਤੋ ਮੇਰੀ ਬੇਨਤੀ, ਇਹ ਸਿਮਰਨ ਦੀ ਬੰਦਗੀ ਦੀ ਬੇੜੀ ਬਣਾਈਏ ਔਰ ਵਾਹਿਗੁਰੂ ਸ਼ਬਦ ਦੇ ਚੱਪੂ ਮਾਰੀਏ। ਸਤਿਗੁਰੂ ਸੇਵਾ ਲੈਣ ਸਾਡੇ ਸਾਰਿਆਂ ਕੋਲੋਂ। ਕੀਰਤਨ ਦੀ ਸਮਾਪਤੀ। ਕੋਲ ਚੁੱਕਦੀ ਖਿਮਾ ਪਿਆਰ ਸੱਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਤ ਸੰਗਤ ਜੀ। ਆਪ ਜੀਆਂ ਨੂੰ ਬੇਨਤੀ ਹੈ, 20 ਮਈ ਨੂੰ ਰਾਤ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ, ਜਨਮ ਅਸਥਾਨ ਗੁਰਦੁਆਰਾ ਪਹੂਵਿੰਡ ਸਾਹਿਬ ਵਿਖੇ ਕਰਵਾਇਆ ਜਾ ਰਿਹਾ। ਇਹ ਅਸਥਾਨ ਜਦੋਂ ਤੁਸੀਂ ਤਰਨ ਤਾਰਨ ਤੋਂ ਝਬਾਲ ਵੱਲ ਜਾਂਦੇ ਹੋ, ਅੱਗੇ ਭਿੱਖੀਵਿੰਡ ਤੋਂ ਤਕਰੀਬਨ 3-4 ਕਿਲੋਮੀਟਰ ਦੀ ਦੂਰੀ 'ਤੇ ਇਹ ਅਸਥਾਨ ਬਣਿਆ ਹੋਇਆ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਸੁਨਿਮਰ ਬੇਨਤੀ ਹੈ ਪਿਆਰਿਓ, ਕਿ ਇਸ ਰਹਿਣ ਸਬਾਈ ਦੇ ਵਿੱਚ, ਕਿਉਂਕਿ ਇਹ ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਹੈ, ਜਿਸ ਅਸਥਾਨ 'ਤੇ ਬਾਬਾ ਜੀ ਦਾ ਆਗਮਨ ਹੋਇਆ, ਬਾਬਾ ਜੀ ਬਚਪਨ ਵਿੱਚ ਖੇਡੇ, ਕਮਾਈਆਂ ਕੀਤੀਆਂ, ਉਸ ਪਾਵਨ ਪਵਿੱਤਰ ਅਸਥਾਨ 'ਤੇ ਰਹਿਣ ਸਬਾਈ ਸਮਾਗਮ ਨੇ। ਔਰ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਵਿੱਚ ਬਹਿ ਕੇ, ਕਿਉਂਕਿ ਉੱਥੇ ਜ਼ਰਰੇ ਜ਼ਰਰੇ ਵਿੱਚ, ਕਣ ਕਣ ਦੇ ਵਿੱਚ ਖੰਡੇ ਵਾਲਾ ਬਾਬਾ ਵਸ ਰਿਹਾ, ਤੇ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਰੂਪ ਦੇ ਵਿੱਚ ਤੁਹਾਡੀ ਇੱਕ ਇੱਕ ਦੀ ਝੋਲੀ ਨਹੀਂ ਭਰਨੀ, ਤੁਹਾਨੂੰ ਇੱਕ ਇੱਕ ਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾਉਣਾ। ਆਓ ਪਿਆਰਿਓ, ਆਪਣੇ ਪੁੱਠੇ ਕਰਮਾਂ ਨੂੰ ਸਿੱਧੇ ਕਰਵਾਉਣ ਦਾ ਸਮਾਂ ਆ ਗਿਆ। ਬਾਬਾ ਦੀਪ ਸਿੰਘ ਜੀ ਦੀ ਖੁਸ਼ੀ ਲੈਣ ਦਾ ਸਮਾਂ ਆ ਗਿਆ। 20 ਤਰੀਕ ਨੂੰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਹੋ ਰਿਹਾ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ
ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਗੱਡੀਆਂ ਜੋ ਪਹੁਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਇਸੇ ਤਰ੍ਹਾਂ ਸ਼ਾਮ ਨੂੰ 6 ਵਜੇ 20 ਤਰੀਕ ਨੂੰ ਸ਼ਾਮ ਨੂੰ 6 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਜਿਹੜੀਆਂ ਸੰਗਤਾਂ ਇੱਧਰੋਂ ਪਿੰਡਾਂ ਤੋਂ ਆਉਣ ਵਾਲੀਆਂ ਨੇ ਇਹ ਨੋਟ ਕਰ ਲੈਣ, 6 ਵਜੇ ਸ਼ਾਮ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਬੱਸਾਂ ਦਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਪਹੁਵਿੰਡ ਸਾਹਿਬ ਲੈ ਵੀ ਜਾਣਗੀਆਂ ਔਰ ਵਾਪਸੀ ਤੁਹਾਨੂੰ ਇੱਥੋਂ ਤੱਕ ਛੱਡ ਵੀ ਦੇਣਗੀਆਂ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਹਰੋਂ ਆਉਣ ਵਾਲਿਆਂ ਨੂੰ ਬੇਨਤੀ, ਜਿਨ੍ਹਾਂ ਨੇ ਅਜੇ ਤੱਕ ਟਿਕਟਾਂ ਬੁੱਕ ਨਹੀਂ ਨਾ ਕਰਾਈਆਂ, ਕਰਾ ਲਓ। ਹੁਮਾ ਕੇ 50-50 100-100 ਸਰੀਰਾਂ ਨੂੰ ਨਾਲ ਲੈ ਕੇ ਵਹੀਰਾਂ ਘੱਤ ਕੇ ਜਥਿਆਂ ਸਮੇਤ ਪਰਿਵਾਰਾਂ ਸਮੇਤ ਇਸ ਰੈਣ ਸਭਾਈ ਦੇ ਵਿੱਚ ਹਾਜ਼ਰੀਆਂ ਭਰੋ। ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ PTC ਸਿਮਰਨ ਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਭੁੱਲਿਓ ਨਾ, ਇਹ ਮੈਸੇਜ ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ, ਹਰ WhatsApp ਗਰੁੱਪ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ, 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ ਬਟਾਲਾ ਰੋਡ ਵਾਲੀ ਜਗ੍ਹਾ ਦੀ, ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ। ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ TV ਸਕਰੀਨ ਦੇ ਉੱਤੇ ਚੱਲ ਰਹੀ ਹੈ, ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ Google Pay, Paytm, PhonePe ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ PhonePe, Google Pay ਔਰ Paytm ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।